ਸਕਿਆਂ ਦੇ ਕਿਸੇ ਨੇ ਸ਼ੱਕ ਨਹੀਂ ਲਾਣੇ ਹੁੰਦੇ। ਪਤਾ ਲੱਗਦਾ ਵਾਹ ਪਿਆ ਜਾਂ ਰਾਹ ਪਿਆ। ਕੋਈ ਬੰਦਾ ਸੀ ਉਹਨੇ ਫੈਸਲਾ ਕੀਤਾ ਵੀ ਮੈਂ ਆਪਣੇ ਸਕਿਆਂ ਦੀ ਨਾ ਦਾਵਤ ਕਰਨੀ ਚਾਹਨਾ ਜਿਹੜੇ ਉਹਦੇ ਅਜ਼ੀਜ਼ ਸਨ। ਉਹਨੇ ਜਾਨਵਰ ਜ਼ਿਬਾ ਕੀਤਾ। ਜ਼ਿਬਾ ਕਰਕੇ ਜਦੋਂ ਰੋਟੀ ਤਿਆਰ ਹੋ ਗਈ ਤੇ ਉਹਦੀ ਧੀ ਜਵਾਨ ਸੀ। ਉਹਨੇ ਆਖਿਆ ਪੁੱਤਰ ਜਾ ਜਿਹੜੇ ਆਪਣੇ ਸਕੇ ਨੇ ਨਾ ਉਹਨਾਂ ਦੇ ਘਰ ਸੁਣਾ ਦੇ ਆ। ਉਹ ਧੀ ਕੋ ਸਿਆਣੀ ਸੀ। ਉਹਨੇ ਬਾਹਰ ਨਿਕਲ ਕੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਲੋਕੋ ਅਸੀਂ ਲੁੱਟੇ ਗਏ, ਸਾਡੇ ਘਰ ਅੱਗ ਲੱਗ ਗਈ, ਭੱਜੋ ਸਾਨੂੰ ਬਚਾਓ, ਅਸੀਂ ਮਰ ਗਏ। ਉਹ ਕਈਆਂ ਤੇ ਜਿਨ੍ਹਾਂ ਨੂੰ ਆਪਣੇ ਸਮਝਦੇ ਸਾਂ ਰਿਸ਼ਤੇਦਾਰਾਂ 'ਚ ਜਾਂ ਸੱਜਣਾ ਬੇਲੀਆਂ ਜਾਂ ਜਿਨ੍ਹਾਂ ਨਾਲ ਦੁਆ ਸਲਾਮ ਸੀ, ਉਹਨਾਂ ਸੁਣ ਕੇ ਤੇ ਕੰਨਾਂ ਰੇੜੇ ਮਾਰਤੇ ਵੀ ਜਾ ਕੇ ਅੱਗ ਬੁਝਾਣੀ ਪੈਣੀ, ਅੱਗ 'ਚ ਸੜਨਾ ਪੈਣਾ ਤੇ ਨਾ ਜਾਈਏ। ਉਹ ਨਾ ਗਏ। ਕਈਆਂ ਨੂੰ ਜਿਨ੍ਹਾਂ ਨੂੰ ਨਿਸਣ ਸਮਝਦੇ ਆਪਣਾ ਉਹ ਲੋਕ ਵੀ ਕਈ ਆ ਗਏ। ਜਦੋਂ ਇਸੇ ਤਰ੍ਹਾਂ ਘਰ ਆਇਆ ਤੇ ਉਹ ਸਾਰੇ ਲੋਕ ਵੀ ਵੇਖਣ ਪਏ ਇਹਨਾਂ ਦੇ ਘਰ ਅੱਗ ਵੀ ਕੋਈ ਨਹੀਂ ਲੱਗੀ ਤੇ ਇਹਨਾਂ ਸਾਨੂੰ ਸੱਦਿਆ ਤੇ ਕੁੜੀ ਦਾ ਪਿਓ ਵੀ ਪਰੇਸ਼ਾਨ ਹੋਵੇ ਵੀ ਅੱਗ ਵੀ ਕੋਈ ਨਹੀਂ ਲੱਗੀ ਪਰ ਇਸ ਧੀ ਨੇ ਬਾਹਰ ਕਿਵੇਂ ਆਵਾਜ਼ ਮਾਰ ਕੇ ਲੋਕਾਂ ਨੂੰ ਕਿਸ ਤਰ੍ਹਾਂ ਇਕੱਠਿਆ ਕੀਤਾ। ਜਦੋਂ ਪਿਓ ਨੇ ਪੁੱਛਿਆ ਧੀ ਆਂਦੀ ਅੱਬਾ ਗੱਲ ਇਹ ਵੀ ਇੱਥੋਂ ਪਤਾ ਲੱਗਾ ਜਿਹੜੇ ਆਪਣੇ ਸਨ ਤੁਸੀਂ ਕਿਹਾ ਸੀ ਆਪਣਿਆਂ ਨੂੰ ਸੱਦੋ। ਆਪਣੇ ਉਹ ਹੀ ਨੇ ਜਿਹੜੇ ਔਖੇ ਵਕਤ ਤੁਹਾਡੇ ਨਾਲ ਖਲੋਂਦੇ ਨੇ। ਆਪਣੇ ਤੁਹਾਡੇ ਉਹ ਹੀ ਨੇ ਕਿ ਖੁਦਾ ਨਾ ਖਾਸਤਾ ਤੁਹਾਡੇ ਤੇ ਬੁਰਾ ਵਕਤ ਆ ਜੇ ਤੁਸੀਂ ਜੇਲ੍ਹ ਚਲੇ ਜਾਓ, ਜੇਲ੍ਹ ਦੇ ਬੂਹੇ ਅੱਗੇ ਤੁਹਾਡੇ ਨਾਲ ਮੁਲਾਕਾਤ ਕਰਨ ਵਾਸਤੇ ਖਲੋਣ। ਤੁਸੀਂ ਹਸਪਤਾਲ 'ਚ ਜਾਓ ਤੁਹਾਨੂੰ ਉੱਥੇ ਮੁਲਾਕਾਤ ਮਿਲਣ ਵਾਸਤੇ ਤੁਹਾਡਾ ਪਤਾ ਲੈਣ ਵਾਸਤੇ ਪਿੱਛੇ ਜਾਣ। ਉਹ ਸੱਕੇ ਨਹੀਂ ਹੁੰਦੇ ਕਿ ਜਿਹੜੇ ਖਾਣ ਪੀਣ ਵਾਰੀ ਆ ਜਾਣ ਤੇ ਜਦੋਂ ਤੁਹਾਡੇ ਤੇ ਔਖਾ ਵਕਤ ਆਵੇ ਉਦੋਂ ਦੂਰ ਟੁਰ ਜਾਣ। ਇਹ ਔਖਾ ਵਕਤ ਵੀ ਇਸੇ ਤਰ੍ਹਾਂ ਹੀ ਆਉਂਦਾ, ਛਾਨਣੀ ਤਰ੍ਹਾਂ। ਇਹ ਆਪਣਿਆਂ ਤੇ ਬਗਾਨਿਆਂ ਦੇ ਵਿੱਚ ਦੱਸ ਦਿੰਦਾ ਵੀ ਤੁਹਾਡੇ ਆਪਣੇ ਕਿਹੜੇ ਨੇ ਤੇ ਬਗਾਨੇ ਕਿਹੜੇ ਨੇ। ਇਸ ਤੋਂ ਕਰਕੇ ਮੈਂ ਨਾ ਕਿਸੇ ਨੂੰ ਖਵਾਉਣ ਪਿਆਣ ਤੋਂ ਪਹਿਲੋਂ ਪਤਾ ਕਰ ਲਿਆ ਕਰੋ ਵੀ ਤੁਸੀਂ ਕਿਸੇ ਆਪਣੇ ਨੂੰ ਹੀ ਖਵਾ ਰਹੇ ਜੇ, ਜਾਂ ਖਾ ਕੇ ਤੁਹਾਡਾ ਤੇ ਬਾਹਰ ਜਾ ਕੇ ਤੁਹਾਡਾ ਹੀ ਮਜ਼ਾਕ ਉਡਾਉਂਦਾ ਵੇ।